ਉਧਰ ਦੂਜੇ ਪਾਸੇ ਆਪਾਂ ਇਹ ਵੀ ਵੇਖਿਆ ਮਿੰਟੂ ਜੀ ਵੀ ਜਦੋਂ ਤੋਂ ਇਹ ਕਤਲ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਕਈਆਂ ਨੂੰ ਫਰੌਤੀਆਂ ਦੇ ਫੋਨ ਵੀ ਆਏ ਨੇ। ਗੋਲਡੀ ਤੇ ਲਾਰੈਂਸ ਦੇ ਨਾਂ ਤੇ ਫਰੌਤੀਆਂ ਮੰਗਣ ਵਾਲੇ ਵੀ ਹੁਣ ਕਾਬੂ ਕੀਤੇ ਆ ਕੋਈ? ਜੀ ਦੇਖੋ, ਗੱਲ ਕੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜੀ। ਤਾਂ ਸਮਾਜ ਦੇ ਵਿੱਚ ਬੇਕਰਾਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਡਰ ਵੀ ਵੱਧ ਜਾਂਦਾ ਹੈ, ਔਰ ਡਰ ਆਪਣੇ ਆਪ ਦੇ ਵਿੱਚ ਇੱਕ ਬਿਜ਼ਨਸ ਹੁੰਦਾ ਹੈ। ਡਰ ਆਪਣੇ ਆਪ ਦੇ ਵਿੱਚ ਇੱਕ ਕਾਰੋਬਾਰ ਹੁੰਦਾ ਹੈ। ਜੀ। ਸੋ ਜਦੋਂ ਇਹ ਡਰ ਕਾਰੋਬਾਰ ਬਣ ਜਾਂਦਾ ਹੈ ਤਾਂ ਫਿਰ ਕ੍ਰਿਮੀਨਲ ਜਾਂ ਗੈਰ ਸਮਾਜੀ ਜਿਹੜੇ ਤੱਤ ਹੁੰਦੇ ਨੇ ਉਹ ਆਪਣੀ ਖੇਡ ਖੇਡਦੇ ਆ। ਤਾਂ ਪੰਜਾਬ ਦੇ ਵਿੱਚ ਤੇ ਹੜ੍ਹ ਆਇਆ ਪਿਆ, ਕੌਲਾਂ ਆਉਂਦੀਆਂ ਨੇ। ਅੱਜ ਇੱਕ ਮੈਂ ਸੁਣ ਰਿਹਾ ਸੀਗਾ ਸਵੇਰੇ, ਕਿਸੇ ਮਾਨਸੇ ਦੇ ਛੋਟੇ ਜਿਹੇ ਕਾਰੋਬਾਰੀ ਨੂੰ ਕਾਲ ਆਈ ਹੈ ਤੇ ਬੋਲਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਚੜ੍ਹਦੇ ਪੰਜਾਬ ਦਾ ਬੰਦਾ ਹੀ ਹੈ। ਬੋਲ ਪੰਜਾਬੀ ਰਿਹਾ ਪਰ ਉਹ ਚੜ੍ਹਦੇ ਪੰਜਾਬ ਦਾ ਬੰਦਾ ਹੀ ਹੈ ਜੀ। ਮਤਲਬ ਕਿ ਬੋਲੀ ਤੋਂ ਹੀ ਪਤਾ ਲੱਗਦਾ ਪਿਆ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਮਾਹੌਲ ਜਦੋਂ ਬਣਿਆ ਹੋਵੇ ਕਿ ਚਾਰੇ ਪਾਸੇ ਡਰ ਹੈ, ਭੈ ਹੈ, ਤਾਂ ਇਸ ਤਰ੍ਹਾਂ ਦੇ ਬੰਦੇ ਫਿਰ ਮਾਰ ਖੋਰੇ ਜਿਹੜੇ ਬੰਦੇ ਹੁੰਦੇ ਆ ਉਹ ਦਾਲ ਆਉਂਦੇ ਆ। ਤੇ ਇਸੇ ਤਰ੍ਹਾਂ ਦਾ ਇਹ ਮਾਮਲਾ ਹੈ। 2 ਬੰਦੇ ਇਹਨਾਂ ਨੇ ਅਰੈਸਟ ਕੀਤੇ ਨੇ, ਪੰਜਾਬ ਪੁਲਿਸ ਵਾਲਿਆਂ ਨੇ। ਅਰੈਸਟ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਜਿਹੜੀ ਹੈ ਉਹ ਕਿਸੇ ਬਾਹਰੀ ਸਟੇਟ ਦੇ ਵਿੱਚੋਂ ਪਾਈ ਹੈ ਜਾ ਕੇ। ਦਿੱਲੀ ਪੁਲਿਸ ਫਿਰ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਇਨਵੋਲਵ ਸੀਗੀ। ਤਾਂ ਪੰਜਾਬ ਦੀ ਜਿਹੜੀ ਸਾਈਬਰ ਸੈੱਲ ਦੀ ਕਾਰਵਾਈ ਆ, ਇਹ ਇਹਨਾਂ ਨੇ ਮਤਲਬ ਕਿ ਨੇਪਰੇ ਚਾੜੀ ਆ ਦਿੱਲੀ ਜਾ ਕੇ। ਦਿੱਲੀ ਅੱਜ ਕਾਫੀ ਇਹਨਾਂ ਨੂੰ ਰਾਸ ਆ ਰਿਹਾ ਹੈ। ਬੱਗੇ ਤੋਂ ਬਾਅਦ ਵੈਸੇ ਉਦਾਂ ਲੱਗਦਾ ਸੀਗਾ ਕਿ ਦਿੱਲੀ ਫਿੱਕੀ ਹੋ ਜਾਣੀ ਇਹਨਾਂ ਵਾਸਤੇ। ਖੈਰ, ਇਹਨਾਂ ਨੇ ਜਾ ਕੇ ਜਿਹੜੇ ਬੰਦੇ ਫੜੇ ਨੇ ਉਹ ਬੰਦਿਆਂ ਦਾ ਜੇ ਦੇਖੀਏ ਤਾਂ ਬੜਾ ਦਿਮਾਗ ਸੀਗਾ, ਮਾਸਟਰਮਾਈਂਡ ਸੀ ਪੂਰੇ ਬੰਦੇ। ਕਿ ਇੱਕ ਉਹਨਾਂ ਨੇ ਪਹਿਲਾਂ ਗੱਢਿਆ ਨਾਲ ਜਿਮ ਵਾਲਾ, ਉਹਨੂੰ ਭਰੋਸੇ 'ਚ ਲੈ ਕੇ ਕਿ ਕੋਈ ਬੈਂਕ ਅਕਾਊਂਟ ਇਸ ਤਰ੍ਹਾਂ ਦਾ ਹੈਗਾ ਜਿਹਨੂੰ ਆਪਰੇਟ ਕੀਤਾ ਜਾ ਸਕਦਾ ਹੈ। ਤਾਂ ਉਸ ਤੋਂ ਬਾਅਦ ਉਹਨੇ ਆਪਣੇ ਸਾਲੇ ਦਾ ਕੁਛ ਲਾਲਚ ਦਿੱਤਾ ਹੋਏਗਾ। ਅੱਜ ਕੱਲ੍ਹ ਦੁਨੀਆ ਨੂੰ ਇਹਨਾਂ ਚੀਜ਼ਾਂ ਦਾ ਵੀ ਬਹੁਤ ਹੈ ਨਾ ਕਿ ਐਕਸਟਰਾ ਜੇ ਕੋਈ ਰੂੰਗਾ ਚੂੰਗਾ ਆਉਂਦਾ ਹੈ ਤੇ ਲੈ ਲਓ। ਉਹਨੇ ਆਪਣੇ ਸਾਲੇ ਦਾ ਬੈਂਕ ਅਕਾਊਂਟ ਦੇ ਦਿੱਤਾ ਤੇ ਬੈਂਕ ਅਕਾਊਂਟ ਦੇ ਵਿੱਚ ਜਦੋਂ 1 ਕਰੋੜ 60 ਲੱਖ ਤੱਕ ਦੀ ਟ੍ਰਾਂਜੈਕਸ਼ਨ ਹੋਈ ਤਾਂ ਫਿਰ ਅਲਰਟ ਹੋ ਜਾਂਦੇ ਆ। ਇਹਨਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਜਦੋਂ ਕਈ ਲੱਖ ਪੈਣ ਲੱਗ ਪੈਣ ਅਕਾਊਂਟ ਦੇ ਵਿੱਚ ਤਾਂ ਤੁਹਾਡਾ ਅਕਾਊਂਟ ਰਡਾਰ ਤੇ ਆ ਜਾਂਦਾ ਯਕਦਮ 10 ਲੱਖ ਤੋਂ ਉੱਤੇ ਕੰਮ ਗਿਆ ਤਾਂ ਨਾਲ ਦੀ ਨਾਲ ਤੁਸੀਂ ਰਡਾਰ ਤੇ ਆ ਜਾਓਗੇ। ਤਾਂ ਇਹ ਸੁੱਟੀ ਗਏ ਪਤਾ ਨਹੀਂ ਕਿੰਨਾ ਲੁੱਟਦੇ ਸੀ ਲੋਕਾਂ ਨੂੰ, ਕਿੰਨਾ ਲੁੱਟਦੇ ਆ ਲੋਕਾਂ ਨੂੰ ਇਹ। ਸੋ ਬਾਅਦ ਦੇ ਵਿੱਚ ਫਿਰ ਹੁਣ ਇਹਨਾਂ ਨੇ ਅਕਾਊਂਟ ਵਗੈਰਾ ਤੇ ਸਾਰੇ ਉਹ ਫਰੀਜ਼ ਕਰ ਦਿੱਤੇ ਆ। ਜੋ ਵੀ ਮਤਲਬ ਕਿ ਅਕਾਊਂਟ ਤਾਂ ਇੱਕ ਹੀ ਹੈ, ਹੋਰ ਕੋਈ ਖਾਤਾ ਵੀ ਜੇ ਹੋਏਗਾ ਇਹਨਾਂ ਦਾ ਤਾਂ ਸਾਰੇ ਫਰੀਜ਼ ਕਰ ਦਿੱਤੇ ਗਏ ਤਾਂ ਕਿ ਪੈਸਿਆਂ ਦਾ ਲੈਣ ਦੇਣ ਨਾ ਹੋ ਸਕੇ। ਤੇ 2 ਬੰਦੇ ਜਿਹੜੇ ਆ ਉਹ ਫੜੇ ਗਏ ਨੇ। ਇਹਦਾ ਮਤਲਬ ਇਹੀ ਹੈ ਕਿ ਅਸਲ ਦੇ ਵਿੱਚ ਜਿਹੜੀਆਂ ਕਾਲਾਂ ਜ਼ਿਆਦਾਤਰ ਆ ਰਹੀਆਂ ਨੇ ਫਰਾਡ ਕਾਲਾਂ ਨੇ। ਫਰਾਡ ਕਾਲਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਬਹੁਤ ਜ਼ਿਆਦਾ ਵਧੀਆਂ ਪਈਆਂ। ਪੰਜਾਬ ਪੁਲਿਸ ਨੂੰ ਹੋਰ ਕਾਰਵਾਈ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਬੰਦੇ ਫੜ ਕੇ ਲੋਕਾਂ ਦੇ ਵਿੱਚੋਂ ਡਰ ਖਤਮ ਕੀਤਾ ਜਾਣਾ ਚਾਹੀਦਾ। ਪਰ ਇਹ ਸੋਚ ਕੇ ਨਤੀਜਾ ਵੇਖਣ ਦੀ ਜ਼ਰੂਰਤ ਹੈ ਕਿ ਜਿਹੜਾ 1 ਕਰੋੜ 60 ਲੱਖ ਲੈ ਗਏ ਨੇ ਉਹ ਕਿਵੇਂ ਲੈ ਗਏ? ਕੀ ਉਹ ਫਿਰੌਤੀਆਂ ਦੇ ਲੈ ਗਏ ਜਾਂ ਉਹ ਹੋਰ ਕਿਸਮ ਦੀਆਂ ਵੀ ਫਰਾਡ ਕਾਲਾਂ ਕਰਦੇ ਸੀ? ਅੱਜ ਕੱਲ੍ਹ ਬੜੀਆਂ ਕਾਲਾਂ ਚੱਲਦੀਆਂ ਨੇ। ਗੱਡੀ ਦਾ ਨੰਬਰ ਜਿਹੜਾ ਉਹ ਅੱਜ ਕੱਲ੍ਹ ਆਨਲਾਈਨ ਮਿਲ ਜਾਂਦਾ ਹੈ। ਸਾਡੇ ਇੱਥੇ ਪੋਰਟਲ ਆ, ਨਾਲ ਦੀ ਨਾਲ ਗੱਡੀ ਦਾ ਐਡਰੈਸ ਪਤਾ ਤੇ ਉਹਦਾ ਮਾਲਕ ਦਾ ਨਾਮ ਜਿਹੜਾ ਹੈ ਉਹ ਸਾਫ਼ ਹੋ ਜਾਂਦਾ ਹੈ। ਕਰਦੇ ਕੀ ਨੇ ਕਿ ਇੱਕ ਫੋਨ ਆਉਂਦਾ ਚੱਲਦੀ ਗੱਡੀ 'ਚ, ਹਾਈਵੇ ਤੇ ਜਾ ਰਹੇ ਆ, ਪਿੱਛੋਂ ਕਾਲ ਆਏਗੀ, ਉਹ ਫਲਾਣਿਆ ਯਾਰ ਮੈਂ ਖਲੋਤਾ, ਤੈਨੂੰ ਮੈਂ ਇੱਥੇ ਵੇਖਿਆ, ਤੂੰ ਕੋਲੋਂ ਲੰਘ ਗਿਆ, ਰੋਕੀ ਗੱਡੀ ਰੋਕੀ। ਜਦ ਗੱਡੀ ਰੋਕੀ ਤੇ ਕੰਮ ਕੜੈਚਿਆ। ਸੋ ਇਹ ਕੁਛ ਵੀ ਚੱਲਦਾ ਪਿਆ, ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਠੱਗੀ, ਲੁੱਟ ਖੋਹ, ਚੂਰ ਮਾਰ ਜੋ ਵੀ ਹੋ ਰਿਹਾ ਸਾਰਾ ਕੁਛ ਇੰਨਾ ਜ਼ਿਆਦਾ ਤੇ ਇੰਨਾ ਫੁਰਤੀਲੇ ਢੰਗ ਨਾਲ ਕੀਤਾ ਜਾਂਦਾ ਕਿ ਅਣਜਾਣ ਬੰਦੇ ਨੂੰ ਸਮਝ ਨਹੀਂ ਪਈ। ਤਾਂ ਪੰਜਾਬ ਪੁਲਿਸ ਨੂੰ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ, ਹੋਰ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਛੇਤੀ ਕੀਤੇ ਇਹਨਾਂ ਦੇ ਟਰੈਪ ਦੇ ਵਿੱਚ ਆ ਨਾ ਸਕਣ। ਪਰ ਇਹ ਡਰ ਦੇ ਵਿੱਚ ਜੋ ਲੋਕ ਵਪਾਰ ਕਰ ਰਹੇ ਨੇ, ਫਰਾਡ ਕਰ ਰਹੇ ਨੇ, ਕਮਾਈ ਕਰ ਰਹੇ ਨੇ, ਇਹਨਾਂ ਨੂੰ ਜ਼ਰੂਰ ਰੋਕਣਾ ਚਾਹੀਦਾ, ਠੱਲ ਪਾਉਣੀ ਚਾਹੀਦੀ ਹੈ। ਤੇ ਦਿਹਾੜੀਦਾਰਾਂ ਨੂੰ ਵੀ ਕਾਲਾਂ ਕਰੀ ਜਾਂਦੇ ਆ ਕਿ ਲਿਆ 5 ਲੱਖ ਰੁਪਈਆ ਦੇ, 7 ਲੱਖ ਰੁਪਈਆ ਦੇ। ਇਹਨਾਂ ਨੂੰ ਭਾਵੇਂ ਇਹ ਪਤਾ ਨਾ ਹੋਵੇ ਕਿ ਮਾਊਜ਼ਰ, ਪਿਸਟਲ, ਰਿਵਾਲਵਰ 'ਚ ਕੀ ਫਰਕ ਆ।